ਭਾਈਓ ਤੁਸੀਂ ਦੱਸੋਗੇ ਕਿ ਅੱਜ ਇੱਥੇ ਸਿੱਖਾਂ ਦੀ ਜਿਹੜੀ ਮੀਟਿੰਗ ਹੋ ਰਹੀ, ਜਿਹੜਾ ਪ੍ਰੋਟੈਸਟ ਹੋ ਰਿਹਾ, ਇਹਦਾ ਕੀ ਮੇਨ ਵਜ੍ਹਾ ਕੀ ਹੈਗੀ ਆ, ਕੀ ਕਾਰਨ ਹੈ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਨਿਊਯਾਰਕ ਦੀ ਧਰਤੀ ਤੋਂ ਔਰ ਈਸਟ ਕੋਸਟ ਦੀਆਂ ਬਾਕੀ ਸ਼ਹਿਰਾਂ ਤੋਂ ਇੱਥੇ ਆਉਣਾ ਪਿਆ ਜੀ? देखो नरेंद्र मोदी 3 रोज़ा अमरीका दौरे ते है, हालांकि उसनूं कोई वाइट हाउस वालों ਜਾਂ कोई इनविटेशन नहीं सी, पर क्योंकि UN जनरल असैंबली ਦਾ ਸੈਸ਼ਨ ਜਿਹੜਾ ਚੱਲ ਰਿਹਾ ਹੈ ਉਹਦੇ 'ਚ ਹਰ ਹੈਡ ਆਫ ਦਾ ਸਟੇਟ ਜਾਂ ਫੋਰਨ ਮਿਨਿਸਟਰ ਐਡਰੈਸ ਕਰਦਾ ਹੈ ਤੇ ਮੋਦੀ ਵੀ ਉਸ ਕੰਟੈਕਸਟ ਦੇ ਵਿੱਚ ਹੀ ਆਇਆ ਹੈ। ਪਰ ਕਿਉਂਕਿ ਕੁਆਡ ਮੁਲਕਾਂ ਦਾ ਅਲਾਈਅੰਸ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਬਣਿਆ ਸੀ, ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਇੰਡੀਆ ਔਰ ਅਮਰੀਕਾ, ਉਹਦਾ ਐਨੂਅਲ ਜਿਹੜਾ ਸੈਸ਼ਨ ਆ ਉਹ ਭਾਰਤ 'ਚ ਹੋਣਾ ਸੀ, ਪਰ ਬਾਈਡਨ ਨੇ ਕਿਹਾ ਵੀ ਨਹੀਂ, ਭਾਰਤ ਅਸੀਂ ਨਹੀਂ ਆ ਸਕਣਾ ਕਿਉਂਕਿ ਉਹਦੀ ਟਰਮ ਨਵੰਬਰ 'ਚ ਮੁੱਕ ਰਹੀ ਹੈ ਵੀ ਇਹਨੂੰ ਅਸੀਂ ਆਪਣੇ ਹੋਮ ਟਾਊਨ ਇੱਥੇ ਕਲੈਮੈਂਟਸ ਦੇ ਵਿੱਚ ਡੈਲਾਵੇਅਰ ਜਿਹੜੀ ਹੋਮ ਸਟੇਟ ਹੈ ਬਾਈਡਨ ਦੀ, ਜਿੱਥੋਂ ਬਹੁਤ ਸਾਲ ਉਹ ਸੈਂਟਰ ਵੀ ਰਿਹਾ, ਇੱਥੇ ਅਸੀਂ ਕਰ ਲੈਣੇ। ਅਸੀਂ ਜਿਸ ਅਕੈਡਮੀ ਦੇ ਬਾਹਰ ਖੜੇ ਹਾਂ ਵੱਡੀ ਗਿਣਤੀ ਸਿੱਖ ਸੰਗਤਾਂ, ਇਹ ਐਕਚੁਅਲੀ ਬਾਈਡਨ ਇਸ ਅਕੈਡਮੀ ਦੇ ਵਿੱਚ ਹੀ ਪੜ੍ਹਿਆ ਔਰ ਇਸ ਦੇ ਵਿੱਚ ਚਾਰੋਂ ਮੁਲਕਾਂ ਦਾ ਅਲਾਈਅੰਸ ਜਿਹੜਾ ਹੈ ਉਹ ਇੱਥੇ ਇਹਨਾਂ ਦੀ ਮੀਟਿੰਗ ਹੈ ਔਰ ਇਸ ਤੋਂ ਬਾਅਦ ਮੋਦੀ ਨੇ ਸ਼ਾਮ ਨੂੰ ਬਾਈਡਨ ਦੇ ਘਰ ਡਿਨਰ ਤੇ ਜਾਣਾ, ਉਹਦੇ ਬਾਅਦ ਵੀ ਅਸੀਂ ਪ੍ਰੋਟੈਸਟ ਰੱਖਿਆ ਹੋਇਆ ਹੈ। ਕੱਲ ਉਹਨੇ ਨਾਸਾ ਕਾਉਂਟੀ ਦੇ ਵਿੱਚ 15,000 ਹਿੰਦੂਆਂ ਦੇ ਇਕੱਠ ਨੂੰ ਐਡਰੈਸ ਕਰਨਾ ਹੈ, ਉਹਨੂੰ ਵੀ ਅਸੀਂ ਕਵਰ ਕਰ ਰਹੇ ਹਾਂ, ਪ੍ਰੋਟੈਸਟ ਕਰ ਰਹੇ ਹਾਂ ਔਰ ਮੰਡੇ ਜਿਹੜਾ ਉਹਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ ਹੈ, ਉਸ ਦੇ ਵਿੱਚ ਵੀ ਸਾਡੀ ਪ੍ਰੈਜ਼ੈਂਸ ਵੱਡੀ ਗਿਣਤੀ ਦੇ ਵਿੱਚ ਹੋਏਗੀ। ਸੋ ਸਾਡਾ ਮੈਸੇਜ ਬੜਾ ਕਲੀਅਰ ਹੈ, ਹੁਣ ਅਮਰੀਕਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇੰਡੀਆ ਕਿਵੇਂ ਹਿੰਦੂਤਵਾ ਦੇ ਨੰਬਰਦਾਰ ਮੋਦੀ ਦੇ ਥੱਲੇ ਇੱਕ ਟੈਰਰਿਸਟ ਸਟੇਟ ਬਣ ਚੁੱਕਾ ਹੈ, ਇੱਕ ਰੌਕ ਸਟੇਟ ਹੈ। 2023-2024 ਦਾ ਸਾਲ ਕ੍ਰੂਸ਼ਲ ਸੀ, ਕਿਵੇਂ ਇੰਡੀਅਨ ਰਜੀਮ ਨੇ ਲਾਹੌਰ ਦੇ ਵਿੱਚ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ, ਫਿਰ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਔਰ ਗੁਰਪਤਵੰਤ ਮਰਡਰ ਪਲਾਟ ਜਿਹੜਾ ਕਿ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਫਾਈਲ ਕੀਤਾ ਹੈ, ਇਸ ਨੇ ਦੱਸ ਦਿੱਤਾ ਹੈ ਕਿ ਨਾ ਸਿਰਫ ਭਾਰਤ ਨੇ ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ ਹੈ, ਅਮਰੀਕਾ ਦੀ ਸੋਵਰਨਿਟੀ ਨੂੰ ਵੀ ਚੈਲੰਜ ਕੀਤਾ ਹੈ ਔਰ ਇਸ ਦੇ ਉੱਤੇ ਜਿਹੜਾ ਨਿਖਲ ਗੁਪਤਾ ਨੂੰ ਲਗਭਗ 1 ਸਾਲ ਦੇ ਐਫਰਟ ਤੋਂ ਬਾਅਦ ਐਕਸਟ੍ਰਾਡਾਈਟ ਕਰਕੇ ਲਿਆਂਦੇ ਗਏ ਨੇ। ਸੋ ਅਸੀਂ ਇੱਥੇ ਸਟਰੋਂਗ ਮੈਸੇਜ ਦੇ ਰਹੇ ਹਾਂ, ਬੇਸ਼ੱਕ ਡੈਲਾਵੇਅਰ ਸਟੇਟ ਦੇ ਵਿੱਚ ਕੋਈ ਬਹੁਤ ਵੱਡੀ ਗਿਣਤੀ ਸਿੱਖ ਨਹੀਂ ਰਹਿੰਦੇ, ਲੇਕਿਨ ਸਿੱਖ ਰਿਪਰੈਜ਼ੈਂਟੇਟਿਵ ਅੱਜ ਆਲਮੋਸਟ ਸਾਰੇ ਈਸਟ ਕੋਸਟ ਤੋਂ ਆਏ ਨੇ, ਕੈਲੀਫੋਰਨੀਆ ਤੋਂ ਵੀ ਰਿਪਰੈਜ਼ੈਂਟੇਸ਼ਨ ਹੈ ਔਰ ਮੈਸੇਜ ਬੜਾ ਕਲੀਅਰ ਹੈ ਕਿ ਇਹ ਮੋਦੀ ਵਾਰ ਕ੍ਰਿਮੀਨਲ ਹੈ, ਇਹ ਸਿੱਖਾਂ ਦਾ ਕਾਤਲ ਹੈ ਔਰ ਇਸ ਵੇਲੇ ਸਿੱਖ ਕੌਮ ਖਾਲਿਸਤਾਨ ਦੀ ਜੰਗ ਦੇ ਵਿੱਚ ਜੂਝ ਰਹੀ ਹੈ ਔਰ ਸਾਡਾ ਇਹ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਹੈ ਵੀ ਇੰਡੀਆ ਤੋਂ ਇਹਦੇ ਨਾਲ ਦੋਸਤੀ ਦਾ ਮਤ ਰੱਖੋ, ਜੇ ਕੁਆਡ ਦਾ ਕਿਸੇ ਨੂੰ ਮੈਂਬਰ ਬਣਾਉਣਾ ਤੇ ਖਾਲਿਸਤਾਨ ਨੂੰ ਬਣਾਓ। ਅਸੀਂ ਡੈਮੋਕ੍ਰੈਟਿਕ ਵੈਲਿਊਜ਼ ਔਰ ਜਿਹੜੀ ਸਾਡੇ ਫਾਊਂਡਿੰਗ ਫਾਦਰ ਅਮਰੀਕਨ ਦੀਆਂ ਵੈਲਿਊਜ਼ ਨੇ, ਉਹੀ ਸਿੱਖ ਕੌਮ ਉਹਨਾਂ ਵੈਲਿਊਜ਼ ਦੇ ਉੱਤੇ 5.5 ਸਦੀਆਂ ਤੋਂ ਪਹਿਰਾ ਦੇ ਰਹੀ ਹੈ। ਹਿੰਦੂਤਵਾ ਦੀ ਆਈਡੀਓਲੋਜੀ ਨਾਜ਼ੀ ਆਈਡੀਓਲੋਜੀ ਹੈ, ਕਾਸਟਿਸਟ ਆਈਡੀਓਲੋਜੀ ਹੈ, ਇਹ ਡੈਮੋਕ੍ਰੇਸੀ ਨਹੀਂ ਹੈ, ਕਾਸਟੋਕ੍ਰੇਸੀ ਹੈ, ਅਥਾਰਟੇਰੀਅਨ ਰੂਲ ਹੈ, ਨਾਜ਼ੀ ਕ੍ਰੇਸੀ ਹੈ। ਪਰ ਮੈਂ ਸਮਝਦਾ ਵੀ ਇਹ ਮੈਸੇਜ ਹੌਲੀ ਸਿੰਕ ਇਨ ਤਾਂ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਅਸੀਂ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਿੱਖਾਂ ਪ੍ਰਤੀ ਸਿੰਪਥੀ ਵੀ ਦੇਖਦੇ ਹਾਂ। ਅਮਰੀਕਨ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ ਨੇ ਵੀ ਸਿੱਖਾਂ ਦੇ ਕੇਸ ਨੂੰ ਕਾਫੀ ਹਾਈਲਾਈਟ ਕੀਤਾ। ਸੋ ਇੱਥੇ ਅੱਜ ਇਹ ਮੈਸੇਜ ਜਿਹੜਾ ਹੈ ਇੱਕ ਪਾਸੇ ਟੂਗੈਦਰਨੈਸ ਦਾ ਹੈ, ਖਾਲਿਸਤਾਨ ਦੇ ਲਹਿਰਾ ਰਹੇ ਝੰਡੇ ਮੈਸੇਜ ਦੇ ਰਹੇ ਨੇ ਕਿ ਖਾਲਿਸਤਾਨ ਸਾਡੀ ਅਲਟੀਮੇਟ ਡੈਸਟੀਨੀ ਹੈ ਔਰ ਇਹਦੇ ਨਾਲ ਜਿਸ ਲੈਵਲ ਦੇ ਉੱਤੇ ਅੱਜ ਭਾਰਤ ਐਕਸਪੋਜ਼ ਹੈ, ਦੁਨੀਆ ਨੂੰ ਇਸ ਗੱਲ ਦੀ ਸਮਝ ਹੈ ਕਿ ਭਾਈ ਜੋ ਕੁਝ 1930 'ਚ ਨਾਜ਼ੀ ਜਰਮਨੀ ਸੀ, ਉਹੀ ਅੱਜ ਇੰਡੀਆ ਜਿਹੜਾ ਐਜ਼ ਏ ਰੌਕ ਸਟੇਟ ਡੈਮੋਕ੍ਰੇਸੀ ਦੇ ਲਬਾਦੇ ਦੇ ਥੱਲੇ ਇੱਕ ਦਹਿਸ਼ਤਗਰਦ ਸਟੇਟ ਵਾਂਗ ਆਪਰੇਟ ਕਰ ਰਿਹਾ। ਅੱਛਾ ਡਾਕਟਰ ਸਾਹਿਬ, ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਕਿ ਜਿਹੜਾ ਹੈਗਾ ਜਿਵੇਂ ਕਿ ਹੁਣੇ ਰੀਸੈਂਟਲੀ ਸਰਦਾਰ ਗੁਰਪੰਤ ਸਿੰਘ ਪੰਨੂ ਜਿਹੜੇ ਹੈਗੇ ਨੇ, ਪੰਨੂ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਮਰਡਰ ਪਲਾਟ ਜਿਹੜਾ ਫਾਈਲ ਹੋਇਆ ਸੀਗਾ, ਉਸ ਕੇਸ ਦੇ ਵਿੱਚ ਰੀਸੈਂਟਲੀ ਉਹਨਾਂ ਨੇ ਇੱਕ ਜਿਹੜਾ ਹੈਗਾ ਸੰਮਨ ਵੀ ਜਾਰੀ ਕਰਵਾਏ ਹੈਗੇ ਨੇ ਕੋਰਟ ਦੀ ਤਰਫੋਂ, ਠੀਕ ਹੈ ਨਾ ਜੀ। ਕੁਝ ਜਿਹੜੇ ਉਹਨਾਂ ਦੇ ਜਿਹੜੇ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਹੈਗੀ ਆ, ਉਹਦੇ ਜਿਹੜੇ ਆਫੀਸਰਸ ਇਨਵੋਲਵਡ ਸੀਗੇ ਨਿਖਲ ਗੁਪਤਾ ਦੇ ਨਾਲ, ਤੇ ਉਹਦੇ ਵਿੱਚ ਮੋਦੀ ਦਾ ਹਾਲੇ ਨਾਮ ਨਹੀਂ ਐਡ ਕੀਤਾ ਗਿਆ ਕਿਉਂਕਿ ਉਹਨੂੰ ਇਮਿਊਨਿਟੀ ਜਿਹੜੀ ਪ੍ਰਾਪਤ ਹੈਗੀ ਆ। ਸੋ ਤੁਸੀਂ ਇਸ ਜਿਹੜੇ ਸੰਮਨ ਪ੍ਰਾਪਤ ਹੋਏ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੂੰ ਜਿਹੜੀ ਹੈਗੀ ਆ, ਉਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਦੇਖੋ, 2 ਪ੍ਰੋਸੀਡਿੰਗਸ, ਕ੍ਰਿਮੀਨਲ ਕੇਸ ਹੁੰਦਾ ਹੈ, ਜ਼ਾਹਿਰ ਹੈ ਨਿਖਲ ਗੁਪਤਾ ਦੇ ਖਿਲਾਫ ਕ੍ਰਿਮੀਨਲ ਕੇਸ ਜਿਹੜਾ
ਉਹ ਦਾਇਰ ਹੈ, ਜਿਹਦੇ 'ਚ ਪਹਿਲਾਂ ਇੰਡਾਈਟਮੈਂਟ ਹੋਈ, ਫਿਰ ਅਰੇਨਮੈਂਟ ਹੋਈ, ਔਰ ਹੁਣ ਜਿਹੜਾ ਅਕਤੂਬਰ ਦੇ ਮਹੀਨੇ 'ਚ ਟ੍ਰਾਇਲ ਬਿਗਨ ਹੋਏਗਾ। ਪਹਿਲਾਂ 13 ਸਤੰਬਰ ਨੂੰ ਹੋਣਾ ਸੀ। ਇਨ ਦਾ ਮੀਨ ਟਾਈਮ ਪਿਛਲੇ ਹਫਤੇ ਗੁਰਪ੍ਰਵੰਤ ਸਿੰਘ ਪੰਨੂ ਹੋਰਾਂ ਦੀ ਲੀਗਲ ਟੀਮ ਵੱਲੋਂ ਨਿਊਯਾਰਕ ਦੇ ਕੋਰਟ ਦੇ ਵਿੱਚ ਸਿਵਲ ਸੂਟ ਫਾਈਲ ਕੀਤਾ ਗਿਆ, ਜਿਹਦੇ 'ਚ ਜਿਨ੍ਹਾਂ ਨੂੰ ਧਿਰ ਬਣਾਇਆ ਗਿਆ ਹੈ, ਜ਼ਾਹਰ ਹੈ ਗਵਰਨਮੈਂਟ ਆਫ ਇੰਡੀਆ ਹੈ, ਅਜੀਤ ਰਾਵਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਹੈ, ਮਿਨਿਸਟਰ ਰੈਂਕ ਹੈ, ਸਮੰਤ ਗੋਇਲ ਜਿਹੜਾ ਕਿ ਰਾਅ ਦਾ ਚੀਫ ਸੀ ਜਦੋਂ ਕਿ ਗੁਰਪ੍ਰਵੰਤ ਪੰਨੂ ਦੇ ਮਰਡਰ ਦੀ ਪਲਾਨ ਹੋਈ ਔਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਔਰ ਇਸੇ ਤਰ੍ਹਾਂ ਨਿਖਲ ਗੁਪਤਾ ਔਰ ਵਿਕਰਮ ਯਾਦਵ ਜਿਸ ਦੇ ਨਾਂ ਜਿਹੜਾ ਹੈ ਉਹ ਵਾਸ਼ਿੰਗਟਨ ਪੋਸਟ ਨੇ ਵੀ ਮੈਂਸ਼ਨ ਕੀਤਾ। ਇਹਨਾਂ ਨੂੰ ਧਿਰ ਬਣਾਇਆ ਗਿਆ। ਮੈਂ ਸਮਝਦਾ ਵੀ ਬੜਾ ਸਟਰੋਂਗ ਕੇਸ ਹੈ। ਆਲਰੇਡੀ ਸੰਮਨ ਜਾਰੀ ਕਰ ਦਿੱਤੇ ਗਏ ਨੇ, ਇੰਡੀਅਨ ਕੌਂਸੂਲੇਟ ਤੱਕ ਉਹ ਪਹੁੰਚ ਗਏ ਨੇ। 21 ਦਿਨਾਂ ਦਾ ਟਾਈਮ ਉਹਨਾਂ ਨੂੰ ਹੈ ਜਵਾਬ ਦੇਣ ਦਾ। ਮੈਂ ਇਹ ਮਹਿਸੂਸ ਕਰਦਾ ਕਿ ਬਹੁਤ ਸੰਭਾਵਨਾਵਾਂ ਨੇ ਕਿ ਇੱਕ ਪਾਸੇ ਤਾਂ ਕ੍ਰਿਮੀਨਲ ਕੇਸ 'ਚ ਜੋ ਚੱਲੇਗਾ ਸੋ ਹੋਏਗਾ ਹੀ, ਲੇਕਿਨ ਇਸ ਦੇ ਵਿੱਚ ਇੰਡੀਅਨ ਸਟੇਟ ਜਵਾਬ ਦੇ ਬਣਾਈ ਗਈ ਹੈ, ਇਹ ਬਿਲਕੁਲ ਕਲੀਅਰ ਹੈ। ਡਾਕਟਰ ਸਾਹਿਬ, ਜਿਵੇਂ ਕਿ ਇਹਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਵੀ ਕਿ ਨਰਿੰਦਰ ਮੋਦੀ ਦਾ ਨਾਮ ਵੀ ਜਿਹੜਾ ਹੈਗਾ ਉਹ ਲਿਆ ਗਿਆ ਹੈਗਾ। ਬੇਸ਼ੱਕ ਉਸ ਨੂੰ ਜਿਹੜਾ ਹੈਗਾ ਖੜ ਕੇ ਦੁਬਾਰਾ ਕਰ ਲਓ, ਪਿੱਛੇ ਮੋਦੀ ਦਾ ਆ ਜਾਏਗਾ। ਹਾਂਜੀ ਕਰ ਲਓ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਨਾਮ ਉੱਭਰ ਕੇ ਨਰਿੰਦਰ ਮੋਦੀ ਦਾ ਵੀ ਆਇਆ, ਜੋ ਕਿ ਜਿਹੜੀ NIA ਦੀ ਟੀਮ ਜਿਹੜੀ ਹੈਗੀ ਹੈ, ਜਿਹੜੀ ਰਾਹ ਦੀ ਟੀਮ ਹੈਗੀ ਹੈ ਜਿਹੜੀ ਆ, ਉਹਨੂੰ ਹੈਡ ਕਰਦਾ ਹੈਗਾ ਹਨਾ। ਸਾਰੇ ਜਿੰਨੇ ਵੀ ਕੋਈ ਕੇਸਿਸ ਹੁੰਦੇ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ, ਉਹਨਾਂ ਦਾ ਅਪਰੂਵਲ ਆਖਰ ਜਿਹੜੀ ਹਾਈਐਸਟ ਅਥਾਰਟੀ ਜਿਹੜੀ ਹੁੰਦੀ ਆ ਪ੍ਰਾਈਮ ਮਿਨਿਸਟਰ ਦੀ ਜਿਹੜੀ ਹੈਗੀ ਆ, ਜਿਹਦੇ ਅੰਡਰ ਇਹ ਸਾਰੀ ਟੀਮ ਆਉਂਦੀ ਹੈਗੀ ਆ, ਉਹਦੇ ਤੋਂ ਲਿਆ ਜਾਂਦਾ ਹੈਗਾ। ਸੋ ਉਹਦਾ ਨਾਮ ਅਜੇ ਨਾ ਲੈਣਾ, ਪਰ ਤੁਸੀਂ ਕੀ ਸੋਚਦੇ ਕਿ ਕੱਲ ਨੂੰ ਇਹ ਪੋਸੀਬਿਲਿਟੀ ਹੈਗੀ ਆ ਕਿ ਜਦੋਂ ਉਹਦੇ ਕੋਲ ਇਮਿਊਨਿਟੀ ਨਹੀਂ ਹੋਏਗੀ, ਡਿਪਲੋਮੈਟਿਕ ਇਮਿਊਨਿਟੀ ਜਿਹੜੀ ਹੁੰਦੀ ਆ, ਸੋ ਉਸ ਨੂੰ ਇਨਕਲੂਡ ਕੀਤਾ ਜਾਂਦਾ, ਉਸ ਦੇ ਅਗੇਂਸਟ ਜਿਹੜਾ ਕ੍ਰਿਮੀਨਲ ਕੇਸਿਸ ਹੋ ਸਕਦੇ ਹੈਗੇ ਆ? ਦੇਖੋ, ਗੁਰਪ੍ਰਵੰਤ ਸਿੰਘ ਪੰਨੂ ਹੋਰੀ ਬੜੇ ਸੁਲਝੇ ਹੋਏ ਖੁਦ ਵੀ ਵਕੀਲ ਨੇ। ਉਹਨਾਂ ਦੀ ਲੀਗਲ ਟੀਮ ਨੇ ਜੇ ਇਸ ਸਟੇਜ ਤੇ ਮੋਦੀ ਦਾ ਨਾਮ ਬਾਈ ਨੇਮ ਨਹੀਂ ਮੈਂਸ਼ਨ ਕੀਤਾ ਤੇ ਉਹਨਾਂ ਨੇ ਇਸ ਦੇ ਲੀਗਲ ਐਸਪੈਕਟ ਦੇਖੇ ਹੋਣਗੇ, ਲੇਕਿਨ ਜ਼ਾਹਰ ਹੈ ਕਿ ਵੀ ਇਸ ਲਿਸਟ ਦੇ ਵਿੱਚ ਨਾਵਾਂ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ। ਔਰ ਮੈਂ ਸਮਝਦਾ ਵੀ ਈਵਨ ਕੱਲਾ ਮੋਦੀ ਤਾਂ ਇਹਦੇ ਲਈ ਕੁਆਲੀਫਾਈ ਕਰਦਾ ਕਿਉਂਕਿ ਉਹਦੀ ਆਰਡਰ ਥੱਲੇ ਹੀ ਹੋਇਆ। ਈਵਨ ਦਿਨਕਰ ਗੁਪਤਾ ਵੀ ਜਿਹੜਾ ਕਿਤੇ ਨਾ ਕਿਤੇ ਜਿਹਦੀ ਰਿਟਾਇਰਮੈਂਟ ਜਿਹੜੀ ਹੈ ਜੂਨ ਐਂਡ 'ਚ ਹੋਈ ਹੈ ਔਰ ਜਿਹਨੂੰ Z+ ਸਿਕਿਉਰਿਟੀ ਦਿੱਤੀ ਗਈ ਹੈ, ਜਿਵੇਂ ਸਮੰਤ ਗੋਇਲ ਨੂੰ ਦਿੱਤੀ ਗਈ ਹੈ। ਸੋ ਇਸ ਗੱਲ ਦੀ ਪੋਸੀਬਿਲਿਟੀ ਹਮੇਸ਼ਾ ਰਹੇਗੀ, ਜਿਹੜੇ ਸਿਵਲ ਲਾ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਐਡੀਸ਼ਨ ਸਬਸਟ੍ਰੈਕਸ਼ਨ ਕਰ ਸਕਦੇ ਹੋ। ਔਰ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਜਦੋਂ ਕ੍ਰਿਮੀਨਲ ਕੇਸ ਕਿਸੇ ਕਨਕਲੂਜਨ ਤੱਕ ਪਹੁੰਚੇ ਔਰ ਰਾਤ ਤੱਕ ਸਿੱਧੇ ਤੌਰ ਤੇ ਉਸ ਦੇ ਹੱਥ ਪਹੁੰਚ ਜਾਣ ਤੇ ਫਿਰ ਉਸ ਕ੍ਰਿਮੀਨਲ ਕੇਸ ਦੀ ਹੀਅਰਿੰਗ ਦੇ ਬਿਹਾਫ ਤੇ ਸਿਵਲ ਕੇਸ ਦੇ ਵਿੱਚ ਵੀ ਐਡੀਸ਼ਨ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ, ਧੰਨਵਾਦ ਜੀ। ਬਹੁਤ ਖਾਲਸਾ ਵਾਹਿਗੁਰੂ ਜੀ।